ਬਹੁਤ ਸਾਰੇ ਲੋਕ ਆਪਣੇ ਆਪ ਦੇ ਵਿੱਚ ਪ੍ਰਾਈਡ ਫੀਲ ਕਰਦੇ ਆ ਜਿਹੜੇ ਟੈਸਲਾ ਕਾਰ ਓਨ ਕਰਦੇ ਆ। ਪਰ ਹੁਣ ਜਦੋਂ ਕੋਲਡ ਵੈਦਰ ਆਇਆ ਆ, ਇਹਦੇ ਨਾਲ ਇਲੈਕਟ੍ਰਿਕ ਕਾਰਸ ਦੇ ਓਨਰ ਜੋ ਆ, ਉਹਨਾਂ ਨੂੰ ਰਿਐਲਿਟੀ ਦਾ ਪਤਾ ਲੱਗ ਰਿਹਾ ਆ। ਕਹਿੰਦੇ ਵੀ ਬਹੁਤ ਜਿਹੜੀ ਸਿਚੁਏਸ਼ਨ ਬੈਡ ਆ, ਖਾਸ ਕਰਕੇ ਸ਼ਿਕਾਗੋ ਦੇ ਵਿੱਚ। ਕਹਿੰਦੇ ਵੀ ਜਿਹੜੀ ਕਾਰ 230 ਮੀਲ ਤੱਕ 30 ਮਿੰਟ ਚਾਰਜ ਕਰਕੇ ਜਾਂਦੀ ਸੀ, ਉਹਦਾ ਜਿਹੜਾ 1/3 ਆ, ਇੱਕੋ ਰਾਤ ਦੇ ਵਿੱਚ ਜਿਹੜਾ ਆ, ਉਹ ਬੈਟਰੀ ਡਾਊਨ ਹੋ ਜਾਂਦੀ ਹੈਗੀ ਆ। Yeah. ਤੇ ਜਿਹੜੇ ਚਾਰਜਿੰਗ ਸਟੇਸ਼ਨਸ ਆ, ਉੱਥੇ ਕਹਿੰਦੇ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ ਲੋਕਾਂ ਦੀਆਂ ਵੀ ਅਸੀਂ ਜੋ ਚਾਰਜ ਕਰਨਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਇੱਕ ਨਿਕ ਸੇਠੀ ਨਾਮ ਦੇ ਬੰਦੇ, ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਛਾਪੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 35 ਸਾਲਾਂ ਦਾ ਇੰਜੀਨੀਅਰ ਸ਼ਿਕਾਗੋ 'ਚ ਹੈਗਾ। ਕਹਿੰਦਾ ਵੀ ਮੇਰੀ ਜਿਹੜੀ ਟੈਸਲਾ ਆ, ਉਹ ਫਰੋਜ਼ਨ ਸ਼ਟ ਹੋ ਗਈ, ਤੇ ਕਹਿੰਦਾ -5 ਡਿਗਰੀ ਟੈਂਪਰੇਚਰ ਦੇ ਵਿੱਚ ਮਸੀਂ ਜਾ ਕੇ ਲੌਕ ਖੋਲਿਆ, ਤੇ ਫਾਈਨਲੀ ਕਹਿੰਦਾ ਵੀ ਮੈਂ ਉਹਨੂੰ ਕੁਛ ਕੁ ਮੀਲ ਦੂਰ ਲਿਜਾ ਸਕਿਆ। ਤੇ ਜਦੋਂ 12 ਦੇ ਕਰੀਬ ਚਾਰਜਿੰਗ ਪੋਸਟ ਸੀ ਜਿੱਥੇ ਚਾਰਜ ਕਰਨੀ ਸੀ, ਤੇ ਉੱਥੇ ਵੀ ਕਹਿੰਦਾ ਲਾਈਨ ਲੱਗੀ ਹੋਈ ਸੀ। ਇਸੇ ਤਰ੍ਹਾਂ ਹੋਰ ਯੋਸ਼ਲਿਨ ਰਵੇਰਾ ਨਾਮ ਦੀ ਬੀਬੀ ਆ, ਉਹ ਕਹਿੰਦੀ ਵੀ ਮੈਂ ਜਿਹੜਾ ਆ ਟੈਸਲਾ ਯੂਜ਼ਲੀ 200 ਮੀਲ ਤੱਕ ਚੱਲ ਲੈ ਜਾਂਦੀ ਸੀ, ਪਰ ਹੁਣ ਉਹ ਜਿਹੜੀ ਆ 40-50 ਮੀਲ ਤੱਕ ਹੀ ਜਾਂਦੀ ਆ। ਸੋ ਇਲੈਕਟ੍ਰਿਕ ਵਹੀਕਲ ਬੈਟਰੀਜ਼ ਜਿਹੜੀਆਂ ਆ, ਕੱਲੀ ਟੈਸਲਾ ਨਹੀਂ ਜਾਂ ਬੋਲਟ ਜਾਂ ਹੋਰ ਵੀ ਹੈਗੀਆਂ, ਇਹਨਾਂ ਦੀਆਂ ਜਿਹੜੀਆਂ ਬੈਟਰੀ ਆ, ਜਦੋਂ ਕੋਲਡ ਵੈਦਰ ਹੁੰਦਾ ਆ, ਉਹਦੇ ਵਿੱਚ ਕਹਿੰਦੇ ਡਰੇਨ ਹੋ ਜਾਂਦੀ ਹੈਗੀ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਇਲੈਕਟ੍ਰਿਕ ਕਾਰਾਂ ਨੂੰ। ਪਰ ਇਹ ਨਾਰਵੇ ਦੇ ਵਿੱਚ ਪ੍ਰੋਬਲਮ ਹੈ ਨਹੀਂ, ਹਾਲਾਂਕਿ ਨਾਰਵੇ ਦੇ ਵਿੱਚ ਵੀ ਕਹਿੰਦੇ ਠੰਡ ਬਹੁਤ ਪੈਂਦੀ ਆ, ਪਰ ਉੱਥੇ ਇਦਾਂ ਦੀ ਸਿਚੁਏਸ਼ਨ ਨਹੀਂ ਬਣਦੀ ਹੈਗੀ। ਜੀ ਬਿਲਕੁਲ। ਕਿਉਂਕਿ ਬੈਟਰੀਆਂ ਜੇ ਗਰਮ ਨਾ ਹੋਣ, ਜੰਮ ਜਾਣਗੀਆਂ ਤਾਂ ਫਿਰ ਉਹ ਚੱਲਦੀਆਂ ਨਹੀਂ। ਸੋ ਆਪਣੇ ਆਪ ਨੂੰ ਉਹਨਾਂ ਨੂੰ ਗਰਮ ਜਾਂ ਆਪਰੇਟਿੰਗ ਟੈਂਪਰੇਚਰ 'ਤੇ ਰੱਖਣ ਲਈ ਬੈਟਰੀਜ਼ ਉਹ ਗਰਮ ਰੱਖਦੀਆਂ, ਅਤੇ ਇਸੇ ਲਈ ਉਹ ਡਰੇਨ ਹੋ ਜਾਂਦੀਆਂ ਆ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਲੈਕਟ੍ਰਿਕ ਕਾਰਸ ਹੈ, ਇਸ ਟਾਈਮ ਡੀਪ ਫਰੀਜ਼ ਚੱਲ ਰਹੀ ਹੈ ਇੱਕ ਹਿਸਾਬ ਦੇ ਨਾਲ ਬਹੁਤ ਸਾਰੇ ਅਮਰੀਕਾ ਦੇ ਸੂਬਿਆਂ ਦੇ ਵਿੱਚ, ਅਤੇ ਇਹ ਕਾਫੀ ਠੰਡ ਦਾ ਸਬੱਬ ਬਣਿਆ ਪਿਆ ਆ। ਕਈ ਜਿਹੜੀਆਂ ਜਨਤਕ ਫਾਊਂਟੇਨਸ ਆ, ਉਹ ਸ਼ਿਕਾਗੋ ਵਰਗੇ ਇਲਾਕਿਆਂ ਦੇ ਵਿੱਚ ਜਾਂ ਹੋਰ ਨਾਰਥ ਈਸਟ ਦੇ ਇਲਾਕਿਆਂ ਦੇ ਵਿੱਚ ਉਹਦੀਆਂ ਤਸਵੀਰਾਂ ਆ ਰਹੀਆਂ ਵੀ ਉਹ ਜੰਮ ਚੁੱਕੀਆਂ ਹੈਗੀਆਂ ਆ। ਸੋ US ਦੇ ਵਿੱਚ ਡੀਪ ਫਰੀਜ਼ ਜਿਹੜੀ ਆ ਉਹ ਚੱਲ ਰਹੀ ਆ, ਆਈਸ ਸਟਾਰਮ ਆ ਰਹੇ ਹੈਗੇ ਆ। ਸੋ ਬਹੁਤ ਹੀ ਠੰਡ ਭਰਿਆ ਜਿਹੜਾ ਸਥਿਤੀ ਬਣੀ ਪਈ ਆ। ਉਧਰ ਦੂਜੇ ਪਾਸੇ ਬਾਕੀ ਥਾਵਾਂ ਦੇ ਉੱਤੇ US ਨੂੰ ਛੱਡ ਕੇ ਕਈ ਥਾਵਾਂ ਦੇ ਉੱਤੇ ਗਰਮੈਸ਼ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸੋ ਕਹਿੰਦੇ ਵੀ ਗਲੋਬਲ ਟੈਂਪਰੇਚਰਸ ਦੇ ਜਿਹੜੇ ਮੈਪ ਦੇ ਵਿੱਚ ਜੋ ਦੇਖਿਆ ਗਿਆ, ਤਾਂ ਵੱਡੇ ਵੱਡੇ ਚੰਕ ਜਿਹੜੇ ਦੁਨੀਆ ਦੇ, ਚਾਹੇ ਆਰਟਿਕ ਆ, ਏਸ਼ੀਆ ਆ, ਪਾਰਟਸ ਆਫ ਅਫਰੀਕਾ, ਮਿਡਲ ਈਸਟ ਤੇ ਸਾਊਥ ਅਮਰੀਕਾ ਦੇ ਵਿੱਚ, ਉਹ ਰੈੱਡ ਦੇ ਵਿੱਚ ਆ। ਯਾਨੀ ਕਿ ਵੀ ਡੇਂਜਰਸ ਡਜ਼ਨ ਤੋਂ ਵੀ ਵੱਧ ਡਿਗਰੀਜ਼, ਡਜ਼ਨ ਡਿਗਰੀ ਜਿਹੜੀਆਂ ਫਾਰਨਹਾਈਟ 12 ਤੋਂ ਵੱਧ, ਉਹ ਵਾਰਮਰ ਹੈਗੇ ਆ ਐਵਰੇਜਸ ਦੇ ਨਾਲੋਂ। ਤੇ ਉਧਰ US ਆ, ਉਹ ਠੰਡ ਦੇ ਵਿੱਚ ਪੂਰੀ ਤਰ੍ਹਾਂ ਕੁੰਗੜਿਆ ਪਿਆ ਹੈਗਾ ਆ। ਸੋ ਇਹ ਸਾਰੇ ਚੀਜ਼ ਸਾਇੰਸਦਾਨ ਇਸ ਪਾਸੇ ਵੱਲ ਨੂੰ ਵੀ ਇਸ਼ਾਰਾ ਜਿਹੜਾ ਉਹ ਕਰ ਰਹੇ ਆ ਵੀ ਇਹ ਕੋਈ ਹੋਰ ਨਹੀਂ, ਇਹ ਇਸ ਟਾਈਮ ਕਲਾਈਮੇਟ ਚੇਂਜ ਦੀਆਂ ਹੀ ਜਿਹੜੀਆਂ ਨਿਸ਼ਾਨੀਆਂ ਦੇਖੀਆਂ ਜਾ ਰਹੀਆਂ ਆ, ਜਿੱਥੇ ਇੱਕ ਪਾਸੇ ਬਿਲਕੁਲ ਡੀਪ ਫਰੀਜ਼ ਆ, ਦੂਜੇ ਪਾਸੇ 10 ਡਿਗਰੀ ਤੋਂ ਵੀ ਵੱਧ ਐਵਰੇਜ ਟੈਂਪਰੇਚਰ ਵੱਧ ਚੱਲ ਰਹੇ ਆ। ਜੀ, ਅਗਲੀ